ਜੀ, ਬਿਲਕੁਲ। ਸੋ ਜਿੱਦਾਂ ਜ਼ਿਕਰ ਕੀਤਾ ਵੀ ਅਮਰੀਕਾ ਬਹੁਤ ਸਾਰੀ ਫੌਜੀ ਸਹਾਇਤਾ ਸਾਊਦੀ ਅਰੇਬੀਆ ਨੂੰ ਦਿੰਦਾ ਹੈ। ਬਹੁਤ ਸਾਰੇ ਵੈਪਨ ਜਿਹੜੇ ਆ ਉਹਨਾਂ ਨੂੰ ਉਹ ਵੇਚਦਾ ਆ। ਤੇ ਹੁਣ ਜਿੱਦਾਂ ਬਰਨੀ ਸੈਂਡਰਸ ਦਾ ਤੁਸੀਂ ਜ਼ਿਕਰ ਕੀਤਾ, ਉਹਨੇ ਕਿਹਾ ਵੀ ਟਰੂਪਸ ਜਿਹੜੇ ਆ ਸਾਊਦੀ ਅਰੇਬੀਆ ਚੋਂ ਬਾਹਰ ਕੱਢੋ ਤੇ ਜਿਹੜੇ ਵੈਪਨ ਵੇਚਣੇ ਆ ਇਹਨਾਂ ਨੂੰ ਬੰਦ ਕਰੋ। ਇਹਨਾਂ ਨੂੰ ਵੀ ਜਿਹੜਾ ਇਸ ਚੀਜ਼ ਦੇ ਵਿੱਚ ਪਤਾ ਲੱਗੇ। ਵਾਈਟ ਹਾਊਸ ਨੇ ਚੇਤਾਵਨੀ ਜਿਹੜੀ ਆ ਹਰਜੋਤ ਸਿੰਘ ਜੀ ਜ਼ਰੂਰ ਦਿੱਤੀ ਆ ਸਾਊਦੀ ਅਰੇਬੀਆ ਨੂੰ, ਬਾਈਡਨ ਹੋਣਾ ਨੇ। ਪਰ ਕਹਿੰਦੇ ਉਹਨਾਂ ਦੀਆਂ ਆਪਸ਼ਨਸ ਕਾਫੀ ਲਿਮਿਟਿਡ ਆ। ਇਹ ਜਿਹੜੀਆਂ ਚੀਜ਼ਾਂ ਦੇ ਉੱਤੇ ਫੈਸਲਾ ਇਵੈਂਚੁਅਲੀ ਜਿਹੜੀ ਆ ਕਾਂਗਰਸ ਆ ਉਹਦੇ ਹੱਥ ਦੇ ਵਿੱਚ ਜ਼ਿਆਦਾ ਜਿਹੜਾ ਉਹ ਰਹੇਗਾ। ਆਲਦੋ ਹੁਣ ਦੋਨੋਂ ਪਾਸਿਓਂ ਗੱਲ ਜਿਹੜੀ ਉਹ ਯੂਐਸ ਲਾਅ ਮੇਕਰਸ ਦੀ ਜਿਹੜੀ ਇਹੀ ਚੱਲ ਰਹੀ ਆ ਵੀ ਇਹਨਾਂ ਨੂੰ ਜਿਹੜਾ ਸਬਕ ਆ ਮੇਬੀ ਸਿਖਾਉਣ ਦੀ ਲੋੜ ਆ ਚੁੱਕੀ ਆ। ਹੁਣ ਇਹ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਫੈਸਲਾ ਲਿਆ ਗਿਆ ਆ, ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਮਿਡ ਟਰਮ ਇਲੈਕਸ਼ਨਸ ਆ, ਸਿੱਖਰਾਂ ਤੇ ਆ। ਇਸ ਦਾ ਅਸਰ ਜਿਹੜਾ ਡੈਫੀਨੇਟਲੀ ਲੋਕਾਂ ਦੇ ਮਨਾਂ ਦੇ ਉੱਤੇ ਜਿਹੜਾ ਵੀ ਉਹ ਪਊਗਾ ਵੀ, ਕਿਉਂਕਿ ਜੇ ਹੁਣ 1 ਮਹੀਨਾ ਦੇ ਵਿੱਚ ਗੈਸ ਪ੍ਰਾਈਸਾਂ ਫਿਰ ਦੁਬਾਰਾ ਹੋਰ, ਕੈਲੀਫੋਰਨੀਆ ਵਾਲਿਆਂ ਨੂੰ ਤਾਂ ਰਾਹਤ ਮਿਲੀ ਹੋਈ ਨਹੀਂ। ਮਾੜਾ ਜਿਹਾ ਵਿੱਚ ਕਿਤੇ 1 ਮਹੀਨਾ ਕੁਛ ਹਫ਼ਤੇ ਉਹਦੇ ਵਿੱਚੋਂ ਜਿਹੜੇ ਉਹ ਥੋੜਾ ਜਿਹਾ ਥੱਲੇ ਆਇਆ ਸੀਗਾ, ਪਰ ਉਹ ਵੀ ਬਹੁਤ ਜ਼ਿਆਦਾ ਸੀਗੀ। ਹੁਣ ਫਿਰ ਦੁਬਾਰਾ ਜਿਹੜਾ ਉਹ ਸਮਾਨ ਜਿਹੜੀਆਂ ਉਸ ਨੂੰ ਛੂੰਹਦੀਆਂ ਪ੍ਰਾਈਸਿਸ ਜਿਹੜੀਆਂ ਉਹ ਬਣ ਚੁੱਕੀਆਂ ਨੇ। ਸੋ ਇਹ ਡੈਫੀਨੇਟਲੀ ਇੱਕ ਦੇਖਣ ਵਾਲੀ ਗੱਲ ਰਹੂਗੀ ਵੀ ਕਿੱਦਾਂ ਇਸ ਪੂਰੇ ਟਰਮੋਇਲ ਦੇ ਵਿੱਚੋਂ ਨਿਕਲਣ ਦੀ ਜਿਹੜੀ ਕੋਸ਼ਿਸ਼ ਕਰਦੇ ਆ। ਵੋਟਰਸ ਨੂੰ ਵੀ ਮੂੰਹ ਦਿਖਾਉਣਾ ਹੈ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਆਪਣੀ ਪਾਰਟੀ ਲਈ ਵੋਟਾਂ ਵੀ ਜਿਹੜੀਆਂ ਉਹ ਮੰਗਣੀਆਂ ਆ, ਪਰ ਲੋਕਾਂ ਦੀਆਂ ਜੇਬਾਂ ਇਸ ਟਾਈਮ ਹੈ ਤੱਤੀਆਂ ਜਿਹੜੀਆਂ ਉਹ ਹੋਈਆਂ ਪਈਆਂ ਆ ਵੀ ਬਣ ਕੀ ਰਿਹਾ ਆ। ਸੋ ਆਪਾਂ ਇਸੇ ਦੇ ਨਾਲ ਹੀ ਜਿਹੜੀ ਆਪਾਂ ਜਦੋਂ ਪੁਤਿਨ ਵਾਲੀ ਵੀ ਗੱਲ ਕਰ ਰਹੇ ਸੀ ਜੋ ਸਿੰਘ ਜੀ, ਉਸੇ ਦੇ ਵਿੱਚ ਜੇ ਹੋਰ ਅਪਡੇਟਸ ਦੱਸਦੇ ਜਾਈਏ ਤਾਂ ਖਬਰ ਇਹ ਆ ਰਹੀ ਆ ਵੀ ਜਿਹੜੇ ਰੂਸ ਵਾਲਿਆਂ ਨੇ ਕਿਹਾ ਆ ਵੀ 8 ਲੋਕਾਂ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਆ, ਜਿਹੜੇ ਕ੍ਰੀਮੀਆ ਦੇ ਬ੍ਰਿਜ ਦਾ ਬਲਾਸਟ ਹੋਇਆ ਸੀ ਉਸ ਦੇ ਬਾਬਤ। ਯੂਕਰੇਨ ਨੇ ਇਸ ਜਿਹੜੀ ਇਨਵੈਸਟੀਗੇਸ਼ਨ ਆ, ਜਾਂਚ ਆ, ਉਸ ਨੂੰ ਰੱਦ ਕੀਤਾ। ਉਹਨਾਂ ਨੇ ਕਿਹਾ ਵੀ ਇਹ ਇੱਕ ਸ਼ੈਮ ਜੀ ਇੱਕ ਹਿਸਾਬ ਦੇ ਨਾਲ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਆ। 8 ਬੰਦੇ ਜਿਹੜੇ ਉਹਨਾਂ ਨੇ ਫੜ ਲਏ ਹੈਗੇ ਆ। ਸੋ ਹੁਣ ਅੱਗੇ ਇਹ ਦੇਖਣਾ ਹੋਊਗਾ ਵੀ ਕੀ ਕਰਦੇ ਆ। ਇਹਨਾਂ ਨੇ ਜਲਦ ਹੀ ਜਿਹੜਾ ਹਰਜੋਤ ਸਿੰਘ ਜੀ ਇਸ ਦਾ ਕਰਕੇ ਟ੍ਰਾਇਲ ਵਗੈਰਾ ਕਰਕੇ ਉਹਨਾਂ ਨੂੰ ਲੱਗਦਾ ਆ ਵੀ ਜਲਦੀ ਤੋਂ ਜਲਦੀ ਸਜ਼ਾ ਜਿਹੜੀ ਉਹ ਸੁਣਾ ਦੇਣੀ ਹੈਗੀ ਆ। ਇਸੇ ਤਰ੍ਹਾਂ ਅੱਜ ਨਾਟੋ ਦੀਆਂ ਫੋਰਸਸ ਨੇ ਡਿਸਕਸ ਕੀਤਾ ਹੈ ਵੀ ਕੀਵ ਜੋ ਯੂਕਰੇਨ ਦਾ ਸ਼ਹਿਰ ਹੈਗਾ ਜਿੱਥੇ ਬਹੁਤ ਜ਼ਿਆਦਾ ਬੰਬਾਰਡਮੈਂਟ ਕੀਤੀ ਹੈਗੀ ਆ ਰਸ਼ੀਆ ਨੇ, ਉੱਥੇ 에ਅਰ ਡਿਫੈਂਸ ਉਹਨਾਂ ਨੂੰ ਜਲਦੀ ਤੋਂ ਜਲਦੀ ਦਿੱਤਾ ਜਾਵੇ। ਅਲਾਇੰਸ ਡਿਫੈਂਸ ਮਿਨਿਸਟਰ ਇਕੱਠੇ ਹੋਏ ਹੈਗੇ ਆ ਬਰਸਲ ਦੇ ਵਿੱਚ। ਇਹ ਕਹਿੰਦੇ ਵੀ ਸਾਡੀ ਟੌਪ ਦੀ ਪ੍ਰਾਇੋਰਟੀ ਆ ਵੀ 에ਅਰ ਡਿਫੈਂਸ ਸਿਸਟਮ ਯੂਕਰੇਨ ਨੂੰ ਕਿਸ ਤਰ੍ਹਾਂ ਦੇਣਾ ਹੈਗਾ ਆ। ਡਿਫੈਂਸ ਆਫੀਸ਼ੀਅਲਸ ਲਗਭਗ 50 ਮੁਲਕਾਂ ਦੇ ਉਹ ਇਕੱਠੇ ਹੋਏ ਆ। ਡਿਫੈਂਸ ਸੈਕਟਰੀ ਲਾਇਡ ਆਸਟਨ ਵੀ ਆਪਣੇ ਜਿਹੜੇ ਯੂਐਸਏ ਦੇ ਉੱਥੇ ਉਸ ਟਾਈਮ ਦੇ ਉੱਤੇ ਹਾਜ਼ਰ ਸੀਗੇ। ਤੇ ਯੂਕਰੇਨ ਦੇ ਆਫੀਸ਼ੀਅਲਸ ਨੇ ਇਹ ਕਿਹਾ ਵੀ ਜੋ ਰਸ਼ੀਆ ਵਾਲੀ ਇਨਵੈਸਟੀਗੇਸ਼ਨ ਕਹਿ ਰਹੇ ਆ ਵੀ 8 ਜਣਿਆਂ ਨੇ ਕ੍ਰੀਮੀਅਨ ਬ੍ਰਿਜ ਨੂੰ ਉਡਾਇਆ ਆ, ਇਹ ਇੱਕ ਤਰ੍ਹਾਂ ਦੇ ਨਾਲ ਨੌਨਸੈਂਸ ਹੈਗੀ ਆ। ਯੂਕਰੇਨ ਨੇ ਕਦੇ ਵੀ ਰਿਸਪੌਂਸਿਬਿਲਿਟੀ ਨਹੀਂ ਲਈ ਉਸ ਬ੍ਰਿਜ ਨੂੰ ਉਡਾਉਣ ਦੇ ਲਈ। ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਵਾਸ਼ਿੰਗਟਨ ਨੂੰ ਬਲੇਮ ਕੀਤਾ ਆ ਤੇ ਇਸ ਦੇ ਹੀ ਦੋਸਤ ਮਿੱਤਰ ਜੋ ਮੁਲਕ ਹੈਗੇ ਯੂਰਪ ਦੇ ਪਈ એનર્ਜੀ ਕ੍ਰਾਈਸਿਸ ਜਿਹੜਾ ਹੋਇਆ ਯੂਰਪ ਦੇ ਵਿੱਚ, ਉਹਦੇ ਲਈ ਯੂਐਸ ਹੀ ਜ਼ਿੰਮੇਵਾਰ ਹੈਗਾ ਆ। ਜੀ ਬਿਲਕੁਲ। ਰੂਸ ਦੇ ਜਿਹੜੇ ਪ੍ਰੈਜ਼ੀਡੈਂਟ ਪੁਤਿਨ ਆ ਉਸ ਨੂੰ ਜਿਹੜੀ ਯੂਰਪ ਹੈ ਐਜ਼ ਏ ਮਾਰਕੀਟ ਖੁੱਸਦੀ ਹੋਈ ਨਜ਼ਰ ਆ ਰਹੀ ਆ। ਉਸ ਦੀ એનર્ਜੀ ਤੇਲ ਜਿਹੜਾ ਵੇਚਣ ਦੇ ਲਈ, ਜਿੱਦਾਂ ਦੱਸਿਆ ਵੀ ਕਿੰਨੇ ਵੱਡੇ ਭੰਡਾਰ ਉਹਨਾਂ ਦੇ ਕੋਲ ਬਿਲੀਅਨਸ ਆਫ ਬੈਰਲ ਦੇ ਪਏ ਆ, ਤੇ ਜੇ ਉਹ ਕੱਢ ਕੇ ਉਹ ਵੇਚ ਨਹੀਂ ਸਕਣਗੇ ਤਾਂ ਉਹਦਾ ਉਹਨਾਂ ਨੇ ਕੀ ਕਰਨਾ ਆ। ਨਾਰਥ ਸਟ੍ਰੀਮ 1 ਤੇ ਨਾਰਥ ਸਟ੍ਰੀਮ 2 ਜਿਹੜੀ ਗੈਸ ਪਾਈਪਲਾਈਨਸ ਆ ਉਸ ਦੇ ਉੱਤੇ ਸੈਬੋਟੇਜ ਹੋਇਆ ਸੀ। ਕੁਛ ਵੀਕ ਪਹਿਲਾਂ ਦੀਆਂ ਖਬਰਾਂ ਸੀ ਵੀ ਕਿਸ ਤਰੀਕੇ ਦੇ ਨਾਲ ਉਹ ਚੋਂ ਗੈਸ ਜਿਹੜੀ ਉਹ ਨਿਕਲ ਰਹੀ ਸੀਗੀ। ਪੁਤਿਨ ਨੇ ਦੋਸ਼ ਲਾਏ ਵੀ ਯੂਐਸ ਦੇ ਦੁਆਰਾ ਹੀ ਇਹ ਜਿਹੜਾ ਹੀ ਕੀਤਾ ਗਿਆ ਆ, ਤੇ ਉਧਰ ਯੂਰਪ ਦੇ ਦੁਆਰਾ ਇਸ ਦੇ ਉੱਤੇ ਪ੍ਰਾਈਸ ਕੈਪਸ ਲਾਉਣ ਦੀ ਕੋਸ਼ਿਸ਼ ਚੱਲ ਰਹੀ ਆ ਵੀ ਇੱਕ ਹਿਸਾਬ ਦੇ ਨਾਲ ਕੀਮਤ ਤੈਅ ਜਿਹੜੀ ਆ ਉਹ ਕਰਨ ਦੀ ਜਿਹੜੀ ਕੋਸ਼ਿਸ਼ ਚੱਲ ਰਹੀ ਆ। ਜ਼ੈਲੈਂਸਕੀ ਨੇ ਇਸ ਦੇ ਬਾਰੇ ਬਾਰ-ਬਾਰ ਗੁਹਾਰ ਲਾਈ ਆ। ਸੋ ਹੁਣ ਦੇਖਦੇ ਆ ਵੀ ਕੀ ਉਹਦੇ ਵਿੱਚ ਬਣਦਾ, ਕਿਉਂਕਿ ਪੁਤਿਨ ਨੂੰ ਇਕਨੋਮਿਕਲੀ ਬਹੁਤ ਹਰਟ ਹੋ ਰਿਹਾ। ਜੇ ਉਸਦਾ ਤੇਲ ਨਹੀਂ ਵਿਕ ਰਿਹਾ ਤਾਂ ਰੂਸ ਨੂੰ, ਉਹਦੇ ਲੋਕਾਂ ਨੂੰ ਇਸ ਤੇ ਭੈੜਾ ਅਸਰ ਹੋਊਗਾ। ਉਧਰ ਵੈਟੀਕਨ ਤੋਂ ਪੋਪ ਫਰਾਂਸਿਸ ਆ, ਉਹਨਾਂ ਨੇ ਇਹ ਜਿਹੜੀ ਆ ਉਹ ਹੁਣ ਕਾਲ ਦਿੱਤੀ ਆ
ਵੀ ਜਿਹੜਾ ਹਰੀਕੇਨ ਆਫ ਵਾਇਲੈਂਸ ਜਿਹੜਾ ਇਸ ਟਾਈਮ ਚੱਕਰਵਾਤ ਚੱਲ ਰਿਹਾ ਆ ਹਿੰਸਾ ਦਾ, ਉਹ ਯੂਕਰੇਨ ਦੇ ਵਿੱਚ ਉਸ ਨੂੰ ਰੁਕਣਾ ਚਾਹੀਦਾ ਆ। ਆਲਦੋ ਰੂਸ ਦੇ ਵਿੱਚ ਮੈਜੋਰਟੀ ਆਰਥੋਡਾਕਸ ਕ੍ਰਿਸਚੀਅਨਸ ਜਿਹੜੇ ਆ ਉਹ ਰਹਿੰਦੇ ਨੇ, ਕੈਥੋਲਿਕ ਜਿਹੜੀ ਆ ਭਾਵਨਾ ਵਾਲੇ, ਪਰ ਹਾਲ ਦੀ ਘੜੀ ਆਪਣੇ ਜਿਹੜੇ ਕਹਿ ਲਓ ਵੀ ਪੋਪ ਫਰਾਂਸਿਸ ਆ ਇਹਨਾਂ ਦੇ ਇਸ ਧਰਮ ਦੇ ਕਹਿ ਲਓ ਜਥੇਦਾਰ ਦੇ ਟੌਪ ਦੇ ਉੱਤੇ ਜੇ ਆਪਾਂ ਦੇਖ ਲਈਏ ਤੌਰ ਦੇ ਉੱਤੇ ਦੇਖ ਲਈਏ, ਉਹਨਾਂ ਦੀ ਵੀ ਗੱਲ ਜਿਹੜੀ ਉਹ ਨਹੀਂ ਸੁਣ ਰਹੇ। ਬਾਈਡਨ ਹੁਣਾਂ ਨੇ ਰੂਸ ਦੇ ਦੁਆਰਾ ਜਿਹੜੇ ਸਿਵਿਲੀਅਨਸ ਦੇ ਉੱਤੇ ਹਮਲੇ ਕੀਤੇ ਜਾ ਰਹੇ ਯੂਕਰੇਨ ਦੇ ਵਿੱਚ, ਉਹਨਾਂ ਨੂੰ ਬਰੂਟਲ ਜਿਹੜਾ ਉਹ ਦੱਸਿਆ ਹੈਗਾ ਆ। ਰੂਸ ਦੇ ਵਿੱਚ ਰੂਸ ਦਾ ਜਿਹੜਾ ਨਵਾਂ ਕਮਾਂਡਰ ਇਸ ਟਾਈਮ ਯੂਕਰੇਨ ਦੇ ਵਿੱਚ ਯੁੱਧ ਨੂੰ ਦੇਖ ਰਿਹਾ ਆ, ਕਹਿੰਦੇ ਵੀ ਉਸ ਨੂੰ ਉਹ ਅਹੁਦਿਆਂ ਦੇ ਵਿੱਚ ਉਸਦਾ ਇਜ਼ਾਫਾ ਉਦੋਂ ਹੋਇਆ ਸੀ ਜਦੋਂ ਸੀਰੀਆ ਦੇ ਵਿੱਚ ਵੀ ਉਸਨੇ ਕਾਫੀ ਜਿਹੜੀ ਬਰੂਟੈਲਿਟੀ ਜਿਹੜੀ ਉਹ ਦਿਖਾਈ ਸੀ, ਉੱਥੇ ਵੀ ਜਿਹੜਾ ਨਾਸ਼ ਜਿਹੜਾ ਆ ਉਹ ਸੀਰੀਆ ਦੇ ਵਿੱਚ ਕੀਤਾ ਸੀ। ਉਧਰ ਕੀਵ ਦੇ ਵਿੱਚ ਰਹਿਣ ਵਾਲੇ ਲੋਕ ਯੂਕਰੇਨ ਦੀ ਰਾਜਧਾਨੀ 'ਚ ਉਹਨਾਂ ਨੂੰ ਬਿਜਲੀ ਦੇ ਜਿਹੜੇ ਲੋਡ ਸ਼ੈਡਿੰਗ ਕਹਿ ਲਓ ਜਾਂ ਰੋਲਿੰਗ ਬਲੈਕਆਊਟਸ ਆ, ਉਸ ਦਾ ਸਾਹਮਣਾ ਕਰਨਾ ਪੈ ਰਿਹਾ ਆ, ਕਿਉਂਕਿ ਰੂਸ ਦੇ ਦੁਆਰਾ ਰਾਜਧਾਨੀ ਦੇ ਉੱਤੇ ਵੀ ਜਿਹੜੇ ਹਮਲੇ ਹੋਏ ਨੇ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਵੀ ਸੈਂਕੜੇ ਲੋਕ ਫੱਟੜ ਤੇ 19 ਲੋਕ ਜਿਹੜੇ ਹੁਣ ਤੱਕ ਮਰ ਚੁੱਕੇ ਨੇ। ਤੀਜੇ ਦਿਨ ਵੀ ਯੂਕਰੇਨ ਦੇ ਜਿਹੜੇ ਦੱਖਣ ਵਾਲੇ ਇਲਾਕੇ 'ਚ ਸਦਰਨ ਇਲਾਕੇ ਦੇ ਵਿੱਚ ਲਗਾਤਾਰ ਤੀਸਰੇ ਦਿਨ ਵੀ ਹਮਲੇ ਕਹਿੰਦੇ ਆ ਰੂਸ ਦੇ ਦੁਆਰਾ ਜਾਰੀ ਰਹੇ ਨੇ। S-300 ਮਿਜ਼ਾਈਲਸ ਕਹਿੰਦੇ 7 ਮਿਜ਼ਾਈਲਾਂ ਜਿਹੜੀਆਂ ਆ ਜਿੱਥੇ ਨਿਊਕਲੀਅਰ ਪਲਾਂਟ ਆ ਜ਼ੈਪੋਰੀਜ਼ੀਆ ਉਸ ਦੇ ਬਾਹਰ-ਬਾਹਰ ਉੱਥੇ ਆ ਕੇ ਟਕਰਾਈਆਂ।